ਅੱਛਾ, ਤੇ ਹਿੰਦੂਆਂ ਦੇ ਵਿੱਚੋਂ ਕੋਈ ਖਾਨਦਾਨ ਦਾ ਨਾਂ ਯਾਦ ਆ ਜਿਨ੍ਹਾਂ ਨਾਲ ਤੁਹਾਡਾ ਪਿਆਰ ਸੀ, ਪੀਸ ਸੀ? ਅਸੀਂ ਜਿਹਦੇ ਦੱਸਣ ਡਏ ਵੀ ਲੰਬਰਦਾਰ ਸੀ ਰਾਮ ਰੱਖਾ ਤੇ ਅੱਗੋਂ ਉਹਦਾ ਬੱਚਾ ਸੀ ਲਭਾਇਆ ਹਾਂ। ਹੈ। ਮਾਈਆਂ ਦੋ ਸਨ ਇੱਥੇ ਮੇਰੇ ਗੁਆਂਢ, ਇੱਕ ਦੇ ਨਾਂ ਮਈਆ ਦਈ ਸੀ, ਇੱਕ ਦੇ ਨਾਂ ਸਲੱਖੀ ਸੀ। ਦੋਵੇਂ ਹੀ ਉਹਨਾਂ ਕਤਲ ਹੋ ਗਈਆਂ ਨੇ ਤੇ ਨਨਾਰ ਚ ਹੀ ਰੋਡ ਛੱਡੀਆਂ। ਉਹ ਜਾਂਦੀਆਂ ਨਹੀਂ ਸਨ 47 ਵੇਲੇ। ਹਾਂਜੀ, ਉਹ ਜਾਂਦੀਆਂ ਨਹੀਂ ਸਨ, ਆਂਦੀਆਂ ਨਹੀਂ ਜਾਣਾ। ਉਹ ਖੱਤਰੀਆਂ ਦੀਆਂ ਸਨ? ਹਾਂਜੀ, ਖੱਤਰੀਆਂ ਦੀਆਂ ਅੱਛਾ, ਦੋ ਸਨ। ਕੋਈ ਰਹਿ ਤੇ ਨਹੀਂ ਗਿਆ ਇੱਥੇ ਕੋਈ ਸਿੱਖਾਂ ਵਿੱਚੋਂ ਜਾਂ ਹਿੰਦੂਆਂ ਵਿੱਚੋਂ ਜਿਹੜਾ ਮੁਸਲਮਾਨ ਹੋ ਗਿਆ ਹੋਵੇ? ਹੋਏ ਨੇ ਜੀ, ਹਰਜਾਦੇ ਕੇ। ਹਰਜਾਦੇ ਕੇ ਵੀਰਕ ਨੇ 2-3 ਘਰ ਨੇ। ਅੱਛਾ, ਉਹ ਉਧਰੋਂ ਜਾ ਕੇ ਤੇ ਫਿਰ ਮੋੜ ਆਇਆ ਸੀ, ਭੋਏ ਨਹੀਂ ਸੀ ਗਈ ਉਹਦੀ। ਅੱਛਾ, ਉੱਥੇ ਕਿੰਨੇ ਸਾਲ ਰਹਿ ਕੇ ਆਇਆ ਸੀ? ਉਧਰ ਮੇਰਾ ਮੈਂ 6 ਮਹੀਨੇ ਰਹਿ ਕੇ ਆਇਆ ਕਿ 5 ਰਹਿ ਕੇ ਆਇਆ, ਉਵੇਂ ਹੀ ਮੁੜ ਕੇ ਆ ਗਿਆ। ਜਦੋਂ ਭੋਏ ਨਹੀਂ ਨਾ ਗਈ ਉਹਦਾ ਪਿਓ ਫਿਰ ਆ ਗਿਆ। ਉਹਦਾ ਪਿਓ ਪੁੱਤਰ ਇੱਥੇ ਰਹਿ ਪਿਆ ਸੀ, ਜੋ ਮੁੰਡਾ ਟੁਰ ਗਿਆ ਸੀ। ਉਹ ਫਿਰ ਮੈਂ 6 ਮਹੀਨੇ ਪਿੱਛੋਂ ਜਾਂ ਸਾਲ ਪਿੱਛੋਂ ਆ ਗਿਆ ਸੀ, ਉਹਨੂੰ ਭੋਏ ਨਹੀਂ ਸੀ ਨਾ ਮਗਰ ਗਈ। ਅਸੀਂ ਸਕੂਲ ਦੇ ਉੱਤੇ ਚੜ੍ਹ ਕੇ ਨਿੱਕੇ ਨਿੱਕੇ ਹੁੰਦੇ ਰਹਿੰਦੇ ਹੁੰਦੇ, ਉਹਨਾਂ ਦੇ ਹੇਠੋਂ ਅੱਗ ਲਾਣੀ ਹੈ ਤੇ ਉਹ ਸ਼ੁਰਲੀ ਦੇ ਪਟਾਕੇ ਕਿੱਥੋਂ ਤੇ ਜਾਂਦੇ ਸਨ, ਪਤਾ ਹੀ ਨਹੀਂ ਸੀ ਲੱਗਦਾ। ਕਿੰਨਾ ਕੁ ਵੱਡਾ ਬਣਾਇਆ ਹੁੰਦਾ ਸੀ ਇਹ ਪੁਤਲਾ? ਬੜਾ ਤਗੜਾ ਜੀ, ਐਡਾ ਬਣਿਆ ਹੁੰਦਾ ਸਾਡੇ। ਅੱਛਾ, ਕਾਗਜ਼ਾਂ ਦਾ ਐ ਬੜੀ ਜੁਮਾ ਮਸੀਤ ਜਿੱਦਾਂ ਬਣਿਆ ਹੁੰਦਾ ਤੇ 4 ਚਵੇਰੇ ਰੱਸੇ ਪਾਏ ਹੋਣੇ ਤੇ ਕਿੱਲੇ ਲਾਏ ਹੋਣੇ। ਉਹ ਜਿਹਨੇ ਇਹਨਾਂ ਦਮਨ ਛੇਣੇ ਘਰਾਂ 'ਚ ਆਪਣੀ ਗਲੀਆਂ 'ਚੋਂ ਨਿਕਲਣਾ ਮਜਾਂਦਿਆਂ ਦੇ ਨਾਲ ਗਾਉਂਦਿਆਂ ਹੋਣਾ ਆਪਣਾ, ਫਿਰ ਜਾ ਕੇ ਉਹਨਾਂ ਮੂੰਹ ਵਗਣਾ ਚਿੱਟੇ ਕੀਤੇ ਹੋਣੇ। ਅੱਛਾ, ਇੱਥੇ ਇੱਕ ਡੇਰਾ ਤੁਸੀਂ ਦੱਸ ਦਿਓ, ਮੂਲਾ ਵਾਲਾ ਡੇਰਾ, ਉਹ ਕਿਹਦਾ ਸੀ? ਉਹ ਮੂਲੇ ਵਾਲਾ ਡੇਰਾ ਉਹ ਮੂਲੇ ਦਾ ਸੀ। ਮੂਲਾ ਖੱਤਰੀ ਸੀ। ਹਾਂ, ਰਾਮ ਜੀ ਖੱਤਰੀ ਸੀ, ਉਹਦਾ ਵੀ ਡੇਰਾ ਸੀ। ਉਹ ਵੀ ਲੰਬਰਦਾਰ ਤੇ ਨਾ ਹੋਣਗੇ ਤੇ ਮਤਲਬ ਮਾਲਕ ਤੇ ਹੈ ਸਨ। ਮਾਲਕ ਸਨ ਉਹ ਡੇਰੇ ਇਹਨਾਂ ਦੇ ਅਜੇ ਵੀ ਸਤੀਂਦੇ ਨੇ। ਇਹਨੂੰ ਤੇ ਕੌਡੀ ਜੀ ਮੈਂ ਛਡਾਈ ਸੀ, ਪੀਰ ਵਾਰਿਸ ਸ਼ਾਹ ਦਾ ਮੇਲਾ ਸੀ। ਹਾਂ, ਇਹ ਨਿਕਲਿਆ। ਅੱਛਾ, ਇਹਨੂੰ ਵੱਜੀ ਚੰਡ, ਇੱਥੇ ਨਾ ਮਾਰੀ, ਇਹ ਡਿੱਗ ਪਿਆ। ਇਹਦੇ ਮੂੰਹ 'ਚ ਮੈਂ ਪਾਣੀ ਪੂਣੀ ਪਾਇਆ। ਭਰਾ ਸੀ ਮੇਰਾ ਯਾਰ ਲੰਗੋਟੀਆ। ਅੱਛਾ, ਫਿਰ ਮੈਂ ਆਖਿਆ ਛੱਡ ਦੇ ਪਰਾ, ਜਦੋਂ ਮੈਂ ਨਹੀਂ ਖੇਡਦਾ ਤੂੰ ਕਾਹਲੀ ਖੇਡਦਾ। ਵਾਹ ਜੀ ਵਾਹ, ਯਾਰ ਨੇ ਉਦੋਂ ਮੈਂ ਛੱਡ ਦਿੱਤੀ ਸੀ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड जंडियाला शेर खां दे विच जिहड़ी बोली है कि बजुर्गों नूं असीं बिठाया है बिल्कुल उस खूह दे किनारे दे उत्ते ते पिछे तुहानूं बिल्डिंग नज़र आ रही है उस बोली दी। अज असीं बजुर्गों नूं जंडियाले दी हिस्टरी बारे पुछांगे कि इत्थे किहड़े-किहड़े सिख, हिंदू, खत्तरी या मुसलमान आबाद हुंदे सी, उन्हां दा आपस च रहन सहन किदां दा सी। पहले भी असीं 1-2 बजुर्गों का इत्थे इंटरव्यू किया, लेकिन सानू फिर दोबारा फरमाइश आती रही इंडिया तो कि जंडियाले शेर खां की उस बोली की वीडियो बनाओ तो कोई होर बजुर्ग जिहड़ा साडे खानदानां नूं जानदा होवे उन्हां दे कोलों इन्फॉर्मेशन लैके वीडियो अपलोड करो। तो अज असीं आए हैं जी ऐसे सिलसिले दे विच, साडे नाल तलहा भाई ने जिन्हां ने इस वीडियो बनाउण दे विच साडी मदद कीती। ते अज असीं पुछदे हां जी इन्हां बजुर्गों नूं, आपस च यार भी ने, इकट्ठे पढ़दे भी रहे ने, इन्हां दे हिंदू ते सिख भी यार रहे ने। आओ मिलते हैं तो गलबात सांझी करते हैं। अस्सलाम वालेकुम। की हाल चाल है बाबियो? ठीक। की नाम है अपना? मोहम्मद इस्माइल। मोहम्मद इस्माइल। तुहाडा जी? मोहम्मद यूसुफ खान वाला यूसुफ खान। वल्द मोहम्मद इस्माइल ते वल्द मोहम्मद सन। सही हो गया। राई राई है? हाँ जी। ते तुहाडी कौम केड़ी है? पठान। पठान। सही हो गया। बाबा जी अज असीं आए हैं तुहाडे पिंड दी तारीख पुछन। अच्छा। तुहाडी 47 दे उजाड़िਆਂ ਤੋਂ ਪਹਿਲੇ ਕਿੰਨੀ ਉਮਰ ਸੀ? कोई होवांगे जी 12 साल में। बाबा जी तुहाडी कितनी उम्र सी? मेरी ज्यादा सी इन्होंने। अच्छा, तुहाडी ज्यादा है। अच्छा, बड़े ने। सही हो गया। हुण मेरी 100 साल हो गई है ते अजे होर की होना। बाबा जी ਇਹ ਜਿਹੜਾ ਪਿੰਡ ਜੰਡਿਆਲਾ ਸ਼ੇਰ ਖਾਂ जी, ਇਹਦੇ ਆਲੇ ਦੁਆਲੇ ਕਿਹੜੇ ਪਿੰਡ ਲੱਗਦੇ ਨੇ? वरन भी लगता है, झब्बर भी लगता है, चक शाहपुर भी लगता है, हाँ जी, मिर्जा भी लगता है, मिर्जा भी लगता है, वरन भी लगता है, झब्बर भी लगते ने। अच्छा, नेड़े नेड़े मदार लगता है। अच्छा, ये भी नेड़े ही है। सही हो गया। नेड़े नेड़े कालो के भी। हाँ, कालो के भी। अच्छा, कालो के भी। हाँ जी। अच्छा बाबा जी, ਇਹ ਪਿੰਡ ਜਿਹੜਾ ਹੈ 47 ਤੋਂ ਪਹਿਲੇ ਇੱਥੇ ਕਿਹੜੀ ਬਰਾਦਰੀ ਰਹਿੰਦੀ ਸੀ?
ਇੱਥੇ ਜੀ ਮੁਸਲਮਾਨ ਹੂੰ ਤੇ ਖੱਤਰੀ ਵੀ, ਸਿੱਖ ਵੀ, ਹੂੰ ਹਿੰਦੂ ਵੀ ਰਹਿੰਦੇ ਰਹੇ ਨੇ। ਉਹਨਾਂ ਦੇ ਗੁਰਦੁਆਰੇ ਵੀ ਬਣੇ ਸਨ ਇੱਥੇ ਹੂੰ ਤੇ ਹਰ ਸ਼ੈ ਬਣੀ ਸੀ। ਇਹ ਪਿੱਛੋਂ ਮੈਨੇ ਮੁਸਲਮਾਨਾਂ ਨੇ ਆ ਕੇ ਉਧਰੋਂ ਪਾਕਿਸਤਾਨ ਵੱਲ ਬਣ ਕੇ ਉਹਨਾਂ ਨੇ ਵਿੱਚ ਆਪਣੀਆਂ ਰਹਿਸ਼ਾਂ ਕਰ ਲਈਆਂ ਹੋਈਆਂ ਨੇ। ਅੱਛਾ, ਲੰਬੜਦਾਰੀਆਂ ਕਿੰਨੀਆਂ ਹੁੰਦੀਆਂ ਸੀ ਇਸ ਪਿੰਡ ਚਾਰ। ਚਾਰ ਲੰਬੜਦਾਰ ਸਨ। ਹਾਂ, ਕੀ ਨਾਂ ਸੀ ਲੰਬੜਦਾਰਾਂ ਦਾ? ਉਦੋਂ ਰਾਮ ਰੱਖਾ ਸੀ ਹੂੰ ਲੰਬਰਦਾਰ, ਹੂੰ ਅਸੀਂ ਭੋਏ ਵਾਂਦੇ ਸਾਂ ਉਹਦੀ। ਰਾਮ ਰੱਖਾ ਉਹਦੇ ਨਾਂ ਸੀ ਤੇ ਅੱਗੋਂ ਮੁੰਡੇ ਦਾ ਨਾਂ ਲਭਾਇਆ ਸੀ। ਅੱਛਾ, ਹਾਂਜੀ ਸਹੀ ਹੋ ਗਿਆ। ਹਾਂਜੀ, ਉਹਨਾਂ ਦੇ ਘਰ ਵੀ ਸੌਂਦੇ ਰਹੇ ਆ। ਅੱਛਾ, ਬਾਬਾ ਤਲਕ ਘੋੜੀ ਵੀ ਰੱਖੀ ਸੀ। ਘੋੜੀ ਵੀ ਰੱਖੀ ਸੀ। ਹਾਂ, ਲੰਬਰਦਾਰ ਨੇ ਰਾਮ ਰੱਖੇ ਨੇ। ਆਰਾਮ ਰੱਖੇ ਘੋੜੇ ਵੀ। ਤੇ ਮਤਲਬ ਫਿਰ ਅਸੀਂ ਸਾਂਭਦੇ ਸਾਂ ਨਾ, ਹੂੰ ਕਿਉਂਕਿ ਭੋਏ ਚ ਵਾਂਡੇ ਸਾਂ ਉਹਦੀ। ਅੱਛਾ, ਲੰਬਰਦਾਰ ਸੀ ਉਹ। ਸਹੀ ਹੋ ਗਿਆ। ਹਾਂਜੀ। ਤੇ ਹੋਰ ਦੂਸਰਾ ਲੰਬੜਦਾਰ ਕੌਣ ਸੀ? ਮੁਸਲਮਾਨਾਂ ਦਾ ਸੀ? ਪਠਾਣਾ ਦਾ ਅਕਬਰ ਖਾਨ ਦਾ ਸੀ। ਅਕਬਰ ਖਾਨ ਲੰਬਰਦਾਰ ਸੀ। ਦਾ ਸ਼ੁਰੂ ਤੋਂ ਉਹਦਾ ਜ਼ੈਲਦਾਰ। ਦਾਦਾ ਜ਼ੈਲਦਾਰ ਸੀ। ਜੈਲਦਾਰ ਸੀ, ਮੀਰ ਖਾਂ। ਅਮੀਰ ਖਾਨ ਜ਼ੈਲਦਾਰ ਸੀ। ਸਹੀ ਹੋ ਗਿਆ। ਖੋਖਰਾ ਦੇ ਵਿੱਚੋਂ ਸੀ ਵੇਖਣਾ ਬਰਕਤ ਕੇ ਖੋਖਰ ਅਸਲਮ। ਅਸਲਮ। ਅੱਛਾ, ਪਰਾਂ ਵਿਰਕਾਂ ਦਾ ਸੀ ਤੇ ਉਹਨਾਂ ਜੋ ਹੈ ਨਾ ਵਿਰਕਾਂ ਚ ਹੋਈ ਸੀ। ਉਹ ਖੱਤਰੀਆਂ ਦਾ ਸੀ, ਰਾਮ ਰੱਖਾ ਹੀ ਸੀ। ਅੱਛਾ ਬਾਬਾ ਜੀ, 47 ਤੋਂ ਪਹਿਲੇ ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ ਇਹ ਉਦੋਂ ਜੀ ਪੂਰਾ ਹੀ ਸੀ। ਹੂੰ ਤੇ ਹੁਣ ਆ ਕੇ ਅੱਲਾ ਕੀਤਾ ਉਹ ਕਿੱਥੋਂ ਦੇ ਚਾਰ ਚਵੇਰੇ ਹੁਣ ਤੇ ਬਣੇ ਮਾਸ਼ਾਅੱਲਾ ਸ਼ਹਿਰ ਬਣਿਆ ਪਿਆ। ਸ਼ਹਿਰ ਬਣਿਆ। ਉਸ ਵੇਲੇ ਸੜਕਾਂ ਲੰਘ ਗਈਆਂ, ਕੱਚੀਆਂ ਸੜਕਾਂ ਹੁੰਦੀਆਂ ਸਨ ਤੇ ਬੁਰੇ ਹਾਲ ਹੁੰਦੇ ਸਨ। ਤੇ ਬੜੇ ਵੇਖਣਾ ਤੇ ਬਾਰਿਸ਼ਾਂ ਪੈਣੀਆਂ ਤੇ ਅੰਦਰ ਵੜ ਜਾਣਾ। ਇੱਥੇ ਛੱਪੜ ਛੁੱਪੜ ਸਭ ਭਰ ਕੇ ਤੇ ਹੁਣ ਤੇ ਸ਼ੇਖਪੁਰਾ ਤੁਹਾਡੇ ਤੋਂ ਕਿੰਨੇ ਕਿਲੋਮੀਟਰ ਹੈ? 9 ਮੀਟਰ। ਤੇ ਕਿਸ ਤਰ੍ਹਾਂ ਜਾਂਦੇ ਹੁੰਦੇ ਸੀ ਸ਼ੇਖਪੁਰੇ ਉਦੋਂ? ਉਦੋਂ ਜਾਂ ਪੈਦਲ ਜਾਂ ਪੈਦਲ ਜਾਂ ਟਾਂਗਾ ਟੁੰਗੇ ਹੁੰਦੇ ਸਨ। ਰਾਹ ਫੇਰ ਤਾਰ ਲੈਣਾ ਨੂੰ ਸ਼ਾਹਪੁਰ, ਉਹ ਤੋਂ ਉਤਰ ਕੇ ਤੇ ਫੇਰ ਲੰਘਣਾ। ਅੱਛਾ ਉਹ ਤੇ ਵੰਗ ਪੈ ਦਾ ਪਾਣੀ ਹੁੰਦਾ ਸੀ, ਮੀਂਹ ਦਾ ਬਥੇਰਾ। ਅੱਛਾ, ਹਾਂਜੀ, ਸਹੀ ਹੋ ਗਿਆ। ਉਸ ਵੇਲੇ ਸਕੂਲ ਕਿੰਨੇ ਹੁੰਦੇ ਸੀ ਪਿੰਡ ਦੇ ਵਿੱਚ? 2 ਹੀ। ਕੁੜੀਆਂ ਦਾ ਵੀ ਹੁੰਦਾ ਸੀ? ਐਵੇਂ ਕੁੜੀਆਂ ਦਾ 5 ਦਾ ਨਹੀਂ ਸੀ। ਉਹ ਅੱਛਾ, ਪੰਜਾਂ ਦਾ ਸੀ। ਇਹ ਵੱਡਾ ਸਕੂਲ ਜਿਹੜਾ ਇਹ ਵੇਖਣਾ 8 ਦਾ ਸੀ। ਕਾਲਜ ਦੇ ਪਿੱਛੋਂ ਆਪਣੇ ਜਦੋਂ ਆਪਣੇ ਹਾਂ, 2 ਕਾਲਜ ਬਣੇ, ਕੁੜੀਆਂ ਦਾ ਵੀ ਮੁੰਡਿਆਂ ਦਾ ਵੀ। ਹੁਣ ਤੇ ਕਾਲਜ ਬਣ ਗਏ ਨਾ, ਉਸ ਵੇਲੇ ਤੇ ਸਕੂਲ ਹੋਣਾ ਹੈ ਨਾ। 2 ਤੁਸੀਂ ਉਦੋਂ ਪੜ੍ਹਦੇ ਹੁੰਦੇ ਸੀ? ਆਹ ਸਕੂਲੇ ਜਾਂਦੇ ਸਾਂ ਅਸੀਂ ਰਲ ਕੇ ਹੀ। ਅੱਛਾ, ਤੁਹਾਡੇ ਨਾਲ ਸਿੱਖਾਂ ਦੇ ਹਿੰਦੂਆਂ ਦੇ ਬੱਚੇ ਜਾਂਦੇ ਹੁੰਦੇ ਸੀ ਪੜ੍ਹਨ? ਉਦੋਂ ਜਾਂਦੇ ਸਾਂ ਵਿਰਲਾ ਵਿਰਲਾ ਤੇ ਐਡੀ ਪੜ੍ਹਾਈ ਕੋਈ ਵੀ ਨਹੀਂ ਸੀ। ਅੱਛਾ ਬਾਬਾ ਜੀ, ਤੁਹਾਡੇ ਕੋਈ ਯਾਰ ਬੇਲੀ ਪੜ੍ਹਦੇ ਸੀ ਤੁਹਾਡੇ ਨਾਲ? ਸਾਡੇ ਨਾਲ ਮੇਰਾ ਮਤਲਬ ਇਹ ਯਾਰ ਬੇਲੀ ਸਨ, ਹੋਰ ਯਾਰ ਬੇਲੀ ਤੇ ਕੋਈ ਨਹੀਂ ਸੀ, ਨਾ ਸਿੱਖ ਦੀ ਨਾ ਐਵੇਂ ਝੂਠ ਪੈ ਮਾਰੀ ਹੈ ਕੀ ਕਿਉਂ ਜੀ? ਹਾਂ, ਮੁਸਲਮਾਨ ਹੀ ਸਨ ਯਾਰ। ਅੱਛਾ, ਤੇ ਹਿੰਦੂਆਂ ਦੇ ਵਿੱਚੋਂ ਕੋਈ ਖਾਨਦਾਨ ਦਾ ਨਾਂ ਯਾਦ ਆ ਜਿਨ੍ਹਾਂ ਨਾਲ ਤੁਹਾਡਾ ਪਿਆਰ ਸੀ, ਪੀਸ ਸੀ? ਅਸੀਂ ਜਿਹਦੇ ਦੱਸਣ ਡਏ ਵੀ ਲੰਬਰਦਾਰ ਸੀ ਰਾਮ ਰੱਖਾ ਤੇ ਅੱਗੋਂ ਉਹਦਾ ਬੱਚਾ ਸੀ ਲਭਾਇਆ। ਹਾਂ ਹੈਂ, ਮਾਈਆਂ 2 ਸਨ ਇੱਥੇ ਮੇਰੇ ਗੁਆਂਢ। ਇੱਕ ਦੇ ਨਾਂ ਮਈਆ ਦਈ ਸੀ, ਇੱਕ ਦੇ ਨਾਂ ਸਲੱਖੀ ਸੀ। ਦੋਵੇਂ ਹੀ ਉਹਨਾਂ ਕਤਲ ਹੋ ਗਈਆਂ ਨੇ ਤੇ ਇਹਨਾਂ ਨਾਰੇ ਚ ਰੋਡ ਛੱਡੀਆਂ। ਉਹ ਜਾਂਦੀਆਂ ਨਹੀਂ ਸਨ 47 ਵੇਲੇ? ਹਾਂਜੀ, ਉਹ ਜਾਂਦੀਆਂ ਨਹੀਂ ਸਨ, ਆਂਦੀਆਂ ਨਹੀਂ ਜਾਣਾ। ਉਹ ਖੱਤਰੀਆਂ ਦੀਆਂ ਸਨ? ਹਾਂਜੀ, ਖੱਤਰੀਆਂ ਦੀਆਂ। ਅੱਛਾ, 2 ਸਨ, ਇੱਕ ਦੇ ਨਾਂ ਮਈਆ ਦੇ ਸੀ, ਇੱਕ ਦੇ ਨਾਂ ਸਲੱਖੀ ਸੀ। ਇੱਕ ਪਿੱਛੇ ਦੀ ਚਬਾਰਾ, ਇੱਕ ਅੱਗੇ ਦੀ ਅਗਲੇ ਪਾਸੇ ਚਬਾਰਾ। ਉਹਨਾਂ ਦੇ ਚਬਾਰੇ ਸਨ 2 ਨਿੱਕੀਆਂ ਇੱਟਾਂ ਦੇ। ਪੱਕੇ ਸ਼ੁਰੂ ਤੋਂ ਹੀ ਨਿੱਕੀਆਂ ਇੱਟਾਂ ਦੇ। ਅੱਛਾ, ਛੋਟੀਆਂ ਇੱਟਾਂ। ਤੇ ਆਹ ਜਣ ਵੱਡੀ ਇੱਟ ਹੈ ਨਾ। ਅੱਛਾ, ਇਹਦਾ ਮਤਲਬ ਇਸ ਪਿੰਡ ਦੇ ਵਿੱਚ ਖੱਤਰੀਆਂ ਦਾ ਰੋਪ ਸੀ, ਖੱਤਰੀ ਭਾਰੇ ਸਨ। ਹਾਂਜੀ, ਵਿਆਜ ਸੂਦ ਚ ਦਿੰਦੇ ਸਨ, ਲੈਂਦੇ ਸਨ। ਵਿਆਜ ਸੂਦ ਜਿਹੜਾ ਤੇ ਹਰਾਮ ਹੈ ਨਾ। ਆਹੋ, ਉਹ ਖੱਤਰੀਆਂ ਲਈ ਮੁਸਲਮਾਨਾਂ ਲਈ ਤੇ ਹਰਾਮ ਹੈ ਨਾ। ਉਹ ਤੇ ਗੱਲ ਬਾਤ ਉਹਨਾਂ ਨੂੰ ਦੱਸਣ ਡਿਆ ਵੀ ਹਰਾਮ ਹੈ ਨਾ। ਹਾਂਜੀ, ਤੇ ਮੇਰਾ ਮਤਲਬ ਅਸੀਂ ਨਹੀਂ ਹਾਲੇ ਤੇ ਮੁਸਲਮਾਨ ਖੱਤਰੀ ਜਿਹੜੇ ਨੇ ਉਹ ਦੁਕਾਨਾਂ ਹੁੰਦੀਆਂ ਨੇ ਉਹਨਾਂ ਦੀਆਂ, ਉਹ ਉਧਾਰ ਦੇ ਦੇ ਕੇ ਤੇ ਮੇਰਾ ਮਤਲਬ ਪੈਸੇ ਬਣਾਈ ਰੱਖਦੇ ਸਨ। ਅੱਛਾ ਅੱਛਾ ਅੱਛਾ, ਮੁਸਲਮਾਨਾਂ ਨੂੰ ਪਿੰਜ ਕੇ ਰੱਖਦੇ ਸਨ। ਪਿੰਜ ਕੇ ਰੱਖਦੇ ਸਨ, ਉੱਠਣ ਨਹੀਂ ਸਨ ਦਿੰਦੇ। ਐਸਾ ਸਹੀ ਹੋ ਗਿਆ। ਐਸਾ। ਅੱਛਾ ਬਾਬਾ ਜੀ, ਇਹ ਪਿੰਡ ਦੇ ਵਿੱਚ ਉਸ ਵੇਲੇ ਭਲਵਾਨ ਵੀ ਹੁੰਦੇ ਸੀ ਤੁਹਾਡੇ? ਨਹੀਂ, ਕੋਈ ਵੀ ਨਹੀਂ ਸੀ ਭਲਵਾਨ ਕੋਈ ਨਹੀਂ ਸੀ, ਕੌਡੀ ਖੇਡਦੇ ਸਨ ਉਹ ਵੀ ਸਕੂਲੇ। ਮੇਰੇ ਮਤਲਬ ਮੁੰਡੇ ਹੁੰਦੇ ਸਨ, ਰੱਸੇ ਖਿੱਚਦੇ ਸਾਂ, ਕੌਡੀ ਖੇਡਦੇ ਸਾਂ, ਛਾਲਾਂ ਮਾਰਦੇ ਸਾਂ। ਤੁਸੀਂ ਵੀ ਹਿੱਸਾ ਲੈਂਦੇ ਸੀ ਗੇਮਾਂ ਦੇ ਵਿੱਚ? ਹਾਂਜੀ, ਲੈਂਦੇ ਸਾਂ ਕਿ ਸਾਨੂੰ ਤਾਂ ਮੈਨੂੰ ਤਾਂ ਕਦੇ ਲਾਮੇ ਵੀ ਖੜਦੇ ਸਨ, ਜਿੱਥੇ ਕਦੇ ਹੁੰਦੀ ਸੀ ਉੱਥੇ ਵੀ ਚੱਲ ਬਾਬਾ। ਨਹੀਂ, ਉਦੋਂ ਤੁਸੀਂ ਮੁੰਡੇ ਹੋਣੇ? ਮੁੰਡੇ ਹੀ ਬਾਬਾ, ਮੁੰਡਾ ਬਾਬਾ ਤੇ ਹੁਣ ਬਣਿਆ, ਹੁਣ ਤੇ ਫਿਰ ਬਾਬਾ ਹੀ ਸਦਾਨਾ, ਹੋਰ ਕੀ ਸਦਾਨਾ। ਅੱਛਾ, ਕਿਹੜੀ ਗੇਮ ਜ਼ਿਆਦਾ ਖੇਡਦੇ ਸੀ ਤੁਸੀਂ ਆਪ? ਮੈਂ ਤਾਂ ਕੌਡੀ ਜ਼ਿਆਦਾ ਖੇਡਦਾ ਹਾਂ, ਰੱਸਾ ਵੀ ਖਿੱਚਦਾ। ਅੱਛਾ,
ਰੱਸਾ ਵੀ ਖਿੱਚਦੇ ਸੀ। ਕੋਡੀ ਦੇ ਵਿੱਚ ਜਾਫੀ ਹੁੰਦੇ ਸੀ। ਮੈਂ ਅੱਗੇ ਕੌਡੀ ਪਾਉਂਦਾ ਹੁੰਦਾ ਸਾਂ। ਅੱਛਾ। ਮੈਂ ਕੌਡੀ ਪਾਉਂਦਾ ਸਾਂ ਤੇ ਮੈਨੂੰ ਫੜਦੇ ਸਨ ਵਾਹ ਜੀ ਵਾਹ। ਤੇ ਫੜਿਆ ਨਹੀਂ ਜਾਂਦਾ ਤੇ ਮੈਂ ਚੰਡ ਮਾਰ ਕੇ ਬਿਨਾਂ ਨਹੀਂ ਸੀ ਆਉਂਦਾ। ਵਾਹ ਜੀ ਵਾਹ। ਜਿੰਨਾ ਚਿਰ ਮੈਂ ਚੰਡ ਨਾ ਮਾਰਾਂ ਮੈਂ ਪਿਛਾ ਨਹੀਂ ਸੀ ਮੁੜਦਾ। ਬੜੀ ਗੱਲ। ਮੈਂ ਫਿਰ ਉਹਨੂੰ ਅੱਗੇ ਆਂਦਾ ਤਾਂ ਅੱਗੇ ਆ। ਕੋਈ ਮਸ਼ਹੂਰ ਕੋਡੀ ਕੀਤੀ ਹੋਵੇ ਜਿੱਥੇ ਤੁਹਾਡਾ ਨਾਂ ਨਿਕਲਿਆ ਹੋਵੇ? ਮੈਂ ਜੀ ਐਵੇਂ ਝੂਠ ਮਾਰਾ ਉਹ ਨਾਂ ਨਿਕਲਣ ਦਾ ਪਤਾ ਨਹੀਂ। ਤੇ ਮੈਨੂੰ ਜਿੱਥੇ ਸਕੂਲੇ ਪੜ੍ਹਦੇ ਸਨ ਨਾ ਉਹ ਲੈ ਜਾਂਦੇ ਸਨ। ਅੱਛਾ। ਜਿੱਥੇ ਬਾਹਰ ਚ ਘੁੰਮਦਾ ਸੀ ਨਾ ਉੱਥੇ ਖੇਡਦੇ ਸਨ ਤੇ ਉੱਥੇ ਫਿਰ ਮੈਨੂੰ ਵੀ ਨਾਲ ਲੈ ਜਾਂਦੇ ਸਨ। ਸਕੂਲੇ ਚ ਪੜ੍ਹਦਾ ਸਾਂ। ਸਹੀ ਸਹੀ। ਇਹ ਹਿਸਾਬ ਸੀ। ਇਹਨੂੰ ਤੇ ਕੌਡੀ ਜੀ ਮੈਂ ਛਡਾਈ ਸੀ। ਪੀਰ ਵਾਰਿਸ ਸ਼ਾਹ ਦਾ ਮੇਲਾ ਸੀ। ਹਾਂ। ਇਹ ਨਿਕਲਿਆ। ਅੱਛਾ। ਇਹਨੂੰ ਵੱਜੀ ਚੰਡ ਇੱਥੇ ਨਾ ਮਾਰੀ। ਇਹ ਡਿੱਗ ਪਿਆ। ਇਹਦੇ ਮੂੰਹ 'ਚ ਮੈਂ ਪਾਣੀ ਪੂਣੀ ਪਾਇਆ। ਭਰਾ ਸੀ ਮੇਰਾ ਯਾਰ ਲੰਗੋਟੀਆ। ਅੱਛਾ। ਫਿਰ ਮੈਂ ਆਖਿਆ ਛੱਡ ਦੇ ਪਰਾ, ਜਦੋਂ ਮੈਂ ਨਹੀਂ ਖੇਡਦਾ ਤੂੰ ਕਾਹਲੀ ਖੇਡਣਾ। ਵਾਹ ਜੀ ਵਾਹ। ਯਾਰ ਨੇ ਉਦੋਂ ਮੈਂ ਛੱਡ ਦਿੱਤੀ ਜੀ। ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈ ਸੀ ਤੁਸੀਂ ਦੱਸਿਆ, ਹਸਪਤਾਲ ਵੀ ਉਸ ਵੇਲੇ ਹੈਗਾ? ਨਾ ਕੋਈ ਸ਼ੈ ਨਹੀਂ ਸੀ ਜੀ। ਝੱਬਰੀ ਸੀ। ਅੱਛਾ ਝੱਬਰੀ ਜਾਂਦੇ ਸੀ। ਆਹ ਗੂਠਾ ਵੱਢਿਆ ਗਿਆ ਸੀ ਮੇਰਾ ਇੱਥੇ ਖੂਹ ਸੀ ਉਹਦੇ ਵਿੱਚ ਆ ਗਿਆ। ਮੈਂ ਛੋਟਾ ਜਿਹਾ ਨਿੱਕਾ ਜਿਹਾ। ਅੱਛਾ। ਇਹ ਚੁੱਕ ਕੇ ਮੇਰੀ ਫੂਫੀ ਚ ਝੱਬਰੀ ਲੈ ਗਈ। ਅੱਛਾ। ਉਹਦੇ ਕੋਲੋਂ ਬਣਿਆ ਨਹੀਂ ਸਹੀ। ਆ ਵੇਖ ਲਵੋ। ਆ ਵੇਖੋ ਨਾ। ਹਾਂਜੀ ਨਜ਼ਰ ਆ ਰਿਹਾ। ਤੇ ਤੁਹਾਡੇ ਪਿੰਡ ਦਾ ਕੋਈ ਮਸ਼ਹੂਰ ਡਾਕਟਰ ਕੋਈ ਵੀ ਨਹੀਂ ਸੀ ਹੈ? ਨਾ ਨਾ। ਇਹ ਜਿਹੜਾ ਦੇਵੀਦਾਸ ਸੀ। ਦੇਵੀਦਾਸ ਦੁਕਾਨ ਪਾਈ ਸੀ ਡਾਕਟਰ ਨੇ। ਇਹਨਾਂ ਦੁਕਾਨਾਂ ਪਾਈਆਂ। ਦੁਕਾਨਾਂ ਪਾਈਆਂ ਸਨ 5-6 ਘਰਾਂ। ਅੱਛਾ ਅੱਛਾ ਅੱਛਾ। ਤੇ ਸਿੱਖਾਂ ਵਿੱਚ ਕਿਹੜੇ ਕਿਹੜੇ ਮਸ਼ਹੂਰ ਸਿੱਖ ਸੀ ਉਹਨਾਂ ਦਾ ਕੋਈ ਨਾਂ ਯਾਦ ਹੋਵੇ ਤੁਹਾਨੂੰ? ਨੂਰ ਹੀ ਸੀ। ਇੱਕ ਦੋ ਹੀ ਵੇਖਣਾ ਕੀ ਨਾਂ ਸੀ ਉਹਦੇ। ਇਹ ਨੂਰ ਸੀ। ਉਧਰ ਹੋ ਕੇ ਆ ਗਿਆ ਸੀ। ਰਜਾਦੇ ਗਏ। ਰਜਾਦੇ ਗਏ। ਰਜਾਦਾ ਮੇਰੇ ਕੋਲ ਨੂੰ ਮੇਰੇ ਕਬਰੇ ਕੰਦਾ ਸਨ। ਉਹਦਾ ਪਿਓ ਮਸ਼ਹੂਰ ਸੀ। ਆਇਆ ਗਿਆ ਨੂੰ ਨਾ ਰੋਟੀਆਂ ਛੋਟੀਆਂ ਜੰਜਾਂ ਨੂੰ ਡੱਕ ਕੇ ਤੇ ਖਵਾਉਂਦਾ ਹੁੰਦਾ ਸੀ। ਵਾਹ ਜੀ ਵਾਹ। ਤੇ ਦੁੱਲਾ ਸਿੱਖ ਵੀ ਇੱਕ ਮਸ਼ਹੂਰ ਹੋਇਆ ਤੁਹਾਡੇ ਪਿੰਡ ਦਾ। ਉਹ ਪਰਲੀ ਪੱਤੀ ਵਾਲੇ ਸੀ। ਅੱਛਾ ਪਰਲੀ ਪੱਤੀ ਵਾਲੇ ਸੀ। ਇੱਕ ਖੱਤਰੀਆਂ ਦੀ ਪੱਤੀ, ਇੱਕ ਵੇ ਨਾ ਸਿੱਖਾਂ ਦੀ, ਇੱਕ ਪਠਾਣਾ ਦੀ, ਇੱਕ ਖੋਖਰਾਂ ਦੀ। ਬਾਬਾ ਜੀ ਵਾਰਿਸ ਸ਼ਾਹ ਦਾ ਉਸ ਵੇਲੇ ਮੇਲਾ ਮਨਾਉਂਦੇ ਹੁੰਦੇ ਸੀ ਸਿੱਖ ਹਿੰਦੂ? ਨਹੀਂ ਨਹੀਂ। ਉਦੋਂ ਪਿੱਛੇ ਮੇਲਾ ਭਰ ਕੇ ਲੱਗਣ ਕੱਢਿਆ ਉਦੋਂ ਖਤਮ ਹੀ ਹੁੰਦਾ ਸਾਡੇ। ਅੱਛਾ। ਉਦੋਂ ਜਿਹੜਾ ਖਤਮ ਹੁੰਦਾ ਸੀ ਯਾਰ ਜਿਆਦਾ ਫਿਰ ਬਣਿਆ। ਕੌਡੀ ਛੋਟੀ ਵੀ ਨਹੀਂ ਸੀ ਹੁੰਦੀ। ਉਦੋਂ ਹੀਰ ਪੜੀ ਜਾਂਦੀ ਹੁੰਦੀ ਸੀ ਨਾ। ਆ ਹੁਣ ਹੀ ਕੋਈ ਚੰਦ ਦਿਨਾਂ ਦੀ ਨਾ ਕੋਈ ਸਾਲਾਂ ਦੀ ਜਿਹੜੇ ਬਣਿਆ ਕਰਮਾਂ ਵਾਲਾ। ਹਾਂ। ਉਸ ਲਈ ਹੀਰ ਵੇ ਕੇ ਨਾ ਪੜੀਨ ਕੱਢ ਦਈ। ਬੜੀ ਬੜੀ ਦੁਨੀਆ ਆਉਂਦੀ ਹੈ ਦੂਰੋਂ। ਅੱਛਾ। ਹਾਂਜੀ ਸਹੀ ਹੋ ਗਿਆ। ਅੱਛਾ ਬਾਬਾ ਜੀ ਹੁਣ ਆ ਦੱਸੋ ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਕੀ ਕੁਛ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ? ਸਿੱਖ ਖੱਤਰੀ ਕਿਦਾਂ ਨਿਕਲੇ ਸੀ ਇੱਥੋਂ? ਉਹਨਾਂ ਨੂੰ ਜੀ ਭੈਣਾਂ ਭਰਾਵਾਂ ਵਾਂਗਾ ਕੱਢਿਆ। ਐਵੇਂ ਬੰਦਾ ਪਿਆ ਆਖੇ। ਉਹਨਾਂ ਨੂੰ ਤੋੜ ਚੂੜਕਾਣੇ ਵੇਖਣਾ ਇਹਨਾਂ ਦਾ ਬਣਿਆ ਸੀ ਕੰਪ। ਹਾਂਜੀ। ਉੱਥੇ ਛੱਡ ਕੇ ਟਾਂਗਿਆਂ ਦੇ ਵੇਖਣਾ ਆਉਂਦੇ ਰਹੇ ਨੇ ਸਾਡੇ ਵੱਡੇ। ਅੱਛਾ। ਹਾਂਜੀ। ਇਹਨਾਂ ਨੂੰ ਕੁਝ ਨਹੀਂ ਕਿਸੇ ਆਖਿਆ ਨਾ। ਕਿਸੇ ਖੱਤਰੀ ਨੂੰ ਕਿਸੇ ਮੁਸਲਮਾਨ ਨੇ ਕੁਝ ਕਿਹਾ? ਨਾ ਕਿਸੇ ਨੂੰ ਹੀ ਨਾ। ਉਹਨਾਂ ਨਾਲ ਖੱਪਠਾ। ਇਹ ਦੋ ਮਾਈਆਂ ਜਿਹੜੀਆਂ ਸਨ ਤੀਆਂ ਸਨ ਜਾਣਾ ਹੀ ਨਹੀਂ ਛੱਡ ਕੇ। ਉਹਨਾਂ ਨੂੰ ਫਿਰ ਮਤਲਬ ਲੁੱਟਿਆ ਸਨ। ਅੱਛਾ। ਤੇ ਲੁੱਟ ਕੇ ਤੇ ਫਿਰ ਮੇਰਾ ਮਤਲਬ ਨਾਰ ਚ ਰੋੜ ਕੇ ਆਏ ਸਨ। ਨਾਰ ਚ ਰੋੜ ਕੇ ਆਏ? ਨਾਰ ਜਿਹੜੀ ਆ ਰਾਹ ਚ ਆਉਂਦੀ ਹੈ। ਅੱਛਾ। ਤੇ ਮਾਲ ਮੂਲ ਵਾਵਾ ਕੱਢਿਆ ਲੋਕਾਂ ਨੇ ਉਹਨਾਂ ਦੇ ਘਰਾਂ ਚੋਂ? ਉਹਨਾਂ ਕੋਲ ਮਾਲ ਸੀ ਤੇ ਜੇ ਕੋਲ ਨਹੀਂ ਸੀ ਜਾਂਦੀਆਂ ਨਹੀਂ ਸਨ ਮਾਲ ਸੀ ਉਹਨਾਂ ਕੋਲ। ਹਰੀ ਮੇਰੀ ਉਹ ਮਾਲਕ ਆਣੀ ਸੀ। ਉਹਨਾਂ ਕੋਲ ਸੋਨਾ ਬੜਾ ਸੀ। ਉਹ ਕੋਈ ਨਾਂ ਯਾਦ ਆ ਕਿਹਦੀ ਬੁੱਢੀ ਸੀ ਉਹ ਜਾਂ ਕਿਹਦੀ ਮਾਂ ਸੀ? ਨਹੀਂ ਇਹ ਨਹੀਂ ਪਤਾ। ਅਸੀਂ ਜਾਣਦੇ ਹਾਂ ਮਾਈ ਸਲੱਖੀ ਕਿ ਉਹਨਾਂ ਨੂੰ ਵੇਖਿਆ। ਉਹਨਾਂ ਨੂੰ ਵੇਖਿਆ ਮਾਈਆਂ ਨੂੰ। ਅੱਛਾ। ਇਹਨਾਂ ਦੇ ਘਰਾਂ 'ਚ ਚੱਲ ਜਾਂਦੇ ਤੁਸੀਂ ਬਚਪਨ ਦੇ ਵਿੱਚ ਤੁਸੀਂ ਸਿੱਖਾਂ ਦੇ ਜਾਂ ਹਿੰਦੂਆਂ ਦੇ? ਨਾ ਕਦੀ ਨਹੀਂ ਸੰਗਾ। ਸਿਰਫ ਉਹ ਤੁਹਾਨੂੰ ਦੱਸਿਆ ਲੰਬੜਦਾਰ ਸੀ ਉਹਦੀ ਭੋਏ ਵਾਂਦੇ ਸਰ ਰਾਮ ਰੱਖੇ ਦੀ। ਹਾਂਜੀ। ਤੇ ਉਹਦੇ ਘਰ ਜਾ ਕੇ ਸਮਝਦਾ ਸੀ ਜਦੋਂ ਆਂਦਾ ਸੀ ਵੀ ਅੱਜ ਯਾਰ ਮੈਂ ਇੱਧਰ ਕਿਤੇ ਕੰਮ ਜਾਣਾ ਮੇਰੇ ਘਰ ਤੋਂ ਆ ਜੇ। ਵਾਹ ਜੀ ਵਾਹ। ਤੁਹਾਡੇ ਉੱਤੇ ਇਤਬਾਰ ਕਰਦਾ ਸੀ। ਹਾਂਜੀ ਹਾਂਜੀ। ਬੜੀ ਗੱਲ ਹੈ ਇਹ ਗੱਲ। ਅੱਛਾ ਬਾਬਾ ਜੀ ਇਹ ਦੱਸੋ ਤੁਹਾਡੇ ਤੁਸੀਂ ਕਹਿੰਦੇ ਖੂਹ ਵਾਹੁੰਦੇ ਰਹੇ ਹੋ ਆਲੇ ਦੁਆਲੇ ਪਿੰਡ ਦੇ ਕਿਹੜੇ ਕਿਹੜੇ ਮਸ਼ਹੂਰ ਖੂਹ ਹੁੰਦੇ ਸੀ? ਕੀ ਨਾਂ ਸੀ ਉਹਨਾਂ ਦੇ? ਉਦੋਂ ਪਿੰਡ ਹੀ ਸਰ ਖੂਹ ਵਗਦੇ ਹੀ ਨਹੀਂ ਸਨ ਉਦੋਂ। ਨਹੀਂ ਪੈਲੀਆਂ ਕਿ ਜ਼ਮੀਨਾਂ 'ਚ ਤੇ ਵਗਦੇ ਸੀ ਨਾ? ਨਹੀਂ ਕੋਈ ਬੰਦ ਸਾਡਾ। ਇਹ ਕਾਲੋ ਕੇ ਸਨ ਇੱਧਰ ਆਪਣਾ ਨੇ ਵਰਨੀ ਹੈ ਉਹ ਆਪਣਾ ਇੱਧਰ ਕੜਿਆਲ ਹੈ ਝੱਬਰ ਹੈ। ਨਹੀਂ ਖੂਹ ਜਿਹੜੇ ਖੂਹਾਂ ਦੀ ਗੱਲ ਜੀ ਇੱਥੇ ਖੂਹ ਸੀ ਇੱਥੇ ਜੰਡਿਆਲੇ ਦੇ ਨਾਲ ਹੀ। ਉੱਥੇ ਪੀਰ ਵਾਰਿਸ ਸ਼ਾਹ ਦੇ ਕੋਲ ਵੀ ਸੀ ਖੂਹ। ਉਦੋਂ ਨਿੱਕੀਆਂ ਨਿੱਕੀਆਂ ਕਿਆਰੀਆਂ ਬਣਾ ਕੇ ਨਾ ਲੋਕੀ
ਆਪਣਾ ਬੀਜਦੇ ਸਨ। ਅੱਛਾ ਤਮਾਕੂ ਲਾ ਲਿਆ ਤਮਾਕੂ ਲਾ ਲਿਆ, ਕੋਈ ਸਬਜ਼ੀ ਲਾ ਲਿਆ। ਸਭ ਨੂੰ ਭਾਰਾ ਬੰਦਾ ਕਿਹੜਾ ਸੀ ਸਿੱਖਾਂ ਵਿੱਚੋਂ ਜਾਂ ਹਿੰਦੂਆਂ ਵਿੱਚੋਂ ਜਿਹੜਾ ਸਹੀ ਜ਼ਮੀਨ ਵਾਲਾ ਬੰਦਾ ਸੀ? ਜ਼ਮੀਨ ਵਾਲਾ ਬੰਦਾ ਜੀ ਇੱਥੇ ਗਿਆਸ ਖਾਨ ਨਨਕਾਣੇ ਵਾਲਾ ਨਾ, ਮੀਰਬਾਜ਼ ਖਾਨ ਦਾ ਕੋਟ ਆ ਉਹ ਆਪਣੇ ਨਨਕਾਣੇ ਦੇ ਕੋਲ। ਹਾਂਜੀ, ਉਹ ਸੀ। ਹੋਰ ਸਾਰੇ ਦੇ ਘਰ ਆਪੋ ਆਪਣੇ ਕੋਈ 2 ਮਰਬਿਆਂ ਦਾ ਮਾਲਕ ਸਨ, ਕੋਈ ਉਹਦੀ ਜ਼ਮੀਨ ਸੀ ਇੱਥੇ? ਇੱਥੋਂ ਦਾ ਰਹਿਣ ਵਾਲਾ ਇੱਥੋਂ ਦਾ ਸੀ, ਉਹਨੂੰ ਅੰਗਰੇਜ਼ਾਂ ਨੇ ਦਿੱਤੀ ਸੀ। ਅੱਛਾ। ਜਿਹੜੇ ਖੂਹ ਤੁਸੀਂ ਵਾਹੁੰਦੇ ਸੀ, ਤੁਸੀਂ ਦੱਸਿਆ ਉਹਨਾਂ ਦੇ ਪੈਲੀਆਂ ਵਾਹੁੰਦੇ ਸੀ, ਉਹਨਾਂ ਦੀ ਜ਼ਮੀਨ ਕਿਹੜੇ ਪਾਸੇ ਸੀ? ਪਿੰਡੋਂ ਚੜ੍ਹਦੇ ਪਾਸੇ ਨਹੀਂ ਸੀ ਜਿਹੜੀ ਬੰਦੇ ਰਹੇ ਉਹ। ਆਹ ਚੜਦੇ ਸੀਗੇ, ਚੜ੍ਹਦੇ ਸੀ? ਆ ਸਕੂਲਾਂ ਤੋਂ ਪਰਾਂ ਮਤਲਬ ਪਰਲੇ ਪਾਸੇ, ਸਕੂਲਾਂ ਦੇ ਪਰਲੇ ਪਾਸੇ। ਅੱਛਾ, ਜਿਹੜਾ ਪਰਲੇ ਪਾਸੇ ਡੇਰਾ ਜਿਹੜਾ ਸੀ ਉਹ ਕਿਹਦਾ ਸੀ, ਕਿਹਦੇ ਨਾਂ ਦਾ ਵੱਜਦਾ ਸੀ? ਰਾਮ ਰੱਖੇ ਦਾ, ਰਾਮ ਲੱਖੇ ਦਾ। ਲੰਬਰਦਾਰ ਜੂ ਸੀ ਲੰਬਰਦਾਰ ਜੀ ਸੀ। ਆਪਣੇ ਉਹਦੀ ਵਾਵਾ ਜ਼ਮੀਨ ਸੀ? ਹਾਂਜੀ, ਉਹਦੀ ਵਾਵਾ ਜ਼ਮੀਨ? ਆਵਾਵਾ ਜ਼ਮੀਨ ਸੀ ਉਹਦੀ, ਤਾਦੀ ਲੰਬਰਦਾਰ ਸੀਗੇ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਕੋਈ ਦੁਸ਼ਮਣੀ ਤੇ ਨਹੀਂ ਸੀ ਹੈ ਸਿੱਖਾਂ ਦੀ ਮੁਸਲਮਾਨਾਂ ਦੀ ਆਪਸ ਨਹੀਂ, ਉਦੋਂ ਤਾਂ ਕਿਸੇ ਉਦੋਂ ਵੀ ਕਿਸੇ ਨਹੀਂ ਸੀ। ਅਸਾਂ ਇਹ ਬਾਅਦ ਵਿੱਚ ਫਿਰ ਹੋਈ ਏ ਤੋਂ ਕੁਕੜੀ ਤੋਂ ਝਗੜਾ ਹੋਇਆ ਸੀ। ਝਗੜਾ ਹੋਇਆ ਕੁਕੜੀ ਤੋਂ, ਹਾਂ। ਫਿਰ ਸਿੱਖਾਂ ਦੀ ਲੜਾਈ ਹੋਈ ਹੈ। ਸਿੱਖ ਪਏ ਨੇ ਫਿਰ ਕਿੰਨੇ ਜ਼ਿਲ੍ਹਿਆਂ ਦੇ ਪਏ ਨੇ ਆ ਕੇ ਪਿੰਡ ਉਹ ਨੂੰ। ਸ਼ੁਰੂ ਤੋਂ ਦੱਸੋ ਨਾ ਕੀ ਹੋਇਆ ਸੀ, ਲੜਾਈ ਕਿਉਂ ਹੋਈ ਸੀ? ਉਹ ਜੀ ਖੋਖਰਾਂ ਦੀ ਭੋਏ ਬੰਦੇ ਸਨ ਸਿੱਖ, ਉਹਨਾਂ ਨਾਲ ਆਇਆ ਸੀ ਪ੍ਰਾਹੁਣਾ। ਅੱਛਾ। ਆ ਮਲਕ ਸਾਹਿਬ ਸੀ, ਉਹਨੇ ਵੇ ਕਹਿੰਦਾ ਝਟਕਾ ਕਰਕੇ ਨਾ ਤੇ ਪਕਾਉਂਦਾ ਸੀ ਸਿੱਖ ਮਲਕ ਗੁਲਾਮ ਸਾਹਿਬ ਦੇ ਡੇਰੇ ਤੇ। ਅੱਛਾ। ਇਹ ਕਿਧਰੇ ਗਿਆ ਮਲਕ ਸਾਹਿਬ, ਉਹਨੇ ਆਖਿਆ ਕੀ ਪਾ ਪਕਾਉਂਦੇ ਹੋ? ਉਹਨਾਂ ਆਖਿਆ ਜੀ ਪ੍ਰਾਹੁਣਾ ਆਇਆ ਤੇ ਗੋਸ਼ਤ ਪਾ ਪਕਾਉਂਦੇ ਆ ਮੁਰਗੇ ਦਾ। ਉੱਥੋਂ ਉਹਨੇ ਪਿਆ ਤੇ ਮਲਕ ਸਾਹਿਬ ਨੇ ਹਾਂਡੀ ਭੰਨ ਦਿੱਤੀ। ਅੱਛਾ। ਉਹ ਫਿਰ ਸਿੱਖੀ ਸਾਰੀ ਵੇਖਣਾ, ਫਿਰ ਪਾਕਿਸਤਾਨ ਦੀ ਜਿਹੜਾ ਹੁਣ ਹੀ ਬਣਿਆ ਨਾ ਪਾਕਿਸਤਾਨ, ਅੱਗੇ ਇਕੱਠਾ ਹੀ ਸੀ। ਹਾਂਜੀ, ਇਕੱਠਾ ਹੀ। ਉਹ ਫਿਰ ਜੁੜ ਕੇ ਇੱਥੇ ਆਏ। ਅੱਛਾ। ਅੱਗੋਂ ਫਿਰ ਇਹਨਾਂ ਵੀ ਸਾਮੇ ਕੀਤੇ ਸਨ ਦੋਵਾਂ ਸਾਰਿਆਂ ਘਰਾਂ ਨੇ। ਅੱਛਾ। ਉਹਨਾਂ ਨੂੰ ਗਲੇਲਿਆਂ ਮਾਰ ਕੇ ਤੇ ਉਡਾ ਦਿੱਤੇ। ਉਹ ਆਖਣ ਸਾਨੂੰ ਅੱਗੋਂ ਦਿਸਦੇ ਕੁਝ ਨਹੀਂ। ਇੱਕ ਵੇਗਾ ਮੁਸਲਮਾਨ ਸ਼ਹੀਦ ਹੋਇਆ ਉਹ ਪਾਰ ਪਾਸੇ ਜਿੱਥੇ ਬਾਬੇ ਨਹੀਂ ਆਉਂਦੇ ਢੋਲਾਂ ਵਾਲੇ। ਅੱਛਾ। ਹਾਂਜੀ, ਇਹ ਸਾਡੇ ਵੱਡਿਆਂ ਸਾਨੂੰ ਚੁੱਕ ਕੇ ਉਹਦੇ ਹਾਂਡੀਆਂ ਮਾਰ ਕੇ ਸੈਨਾ ਨੇ ਮਾਰ ਕੇ ਤੇ ਬਾਹਰ ਮੁਸਲਮਾਨਾਂ ਨੇ ਉਹਨਾਂ ਦੇ ਉਡਾ ਦਿੱਤਾ ਸੀ। ਲਾ ਦਿੱਤਾ ਸੀ ਮੁਸਲਮਾਨਾਂ। ਅੱਛਾ, ਈਸਾਈ ਵੀ ਤੁਹਾਡੇ ਨਾਲ ਸੀ ਉਸ ਵੇਲੇ? ਆਹੋ, ਸਹੀ ਸਹੀ ਨਾਲ ਨਾਲ। ਅੱਛਾ, ਇੱਥੇ ਇੱਕ ਡੇਰਾ ਤੁਸੀਂ ਦੱਸ ਦਿਓ, ਇੱਕ ਮੁੱਲਾ ਵਾਲਾ ਡੇਰਾ, ਉਹ ਕਿਹਦਾ ਸੀ? ਉਹ ਮੂਲੇ ਵਾਲਾ ਡੇਰਾ, ਉਹ ਮੂਲੇ ਦਾ ਸੀ। ਮੂਲਾ ਖੱਤਰੀ ਸੀ। ਹਾਂ, ਰਾਮ ਜੀ ਖੱਤਰੀ ਸੀ, ਉਹਦਾ ਵੀ ਡੇਰਾ ਸੀ। ਅੱਛਾ। ਉਹ ਵੀ ਲੰਬਰਦਾਰ ਤੇ ਨਾ ਹੋਣਗੇ ਤੇ ਮਤਲਬ ਮਾਲਕ ਤੇ ਹੈ ਸਨ। ਮਾਲਕ ਸਨ ਉਹ ਡੇਰੇ ਇਹਨਾਂ ਦੇ ਅਜੇ ਵੀ ਸਤੀਂਦੇ ਨੇ। ਉਹੀ ਮੈਂ ਪੁੱਛਣਾ ਚਾਹੁੰਦਾ, ਡੇਰੇ ਦਾ ਨਾਂ ਕੀ ਵੱਜਦਾ ਸੀ? ਆਲੇ ਦੁਆਲੇ ਜਿਹੜੇ ਪਿੰਡ ਦੇ ਡੇਰੇ ਵੱਜਦੇ ਸੀ ਉਹਨਾਂ ਦਾ ਕੀ ਨਾਂ ਸੀ? ਰਾਮ, ਮੈਂ ਦੱਸਣ ਡਿਆ ਮੈਂ ਰਾਮ ਜੀ। ਹਾਂਜੀ। ਇੱਕ ਮੂਲਾ। ਹਾਂਜੀ, ਉਹ ਮੂਲੇ ਵਾਲਾ। ਮੂਲੇ ਵਾਲਾ। ਹਾਂਜੀ, ਰਾਮ ਜੀ ਵਾਲਾ ਉਹ ਜਿਹੜਾ ਬਾਂਹ ਵਾਲਾ ਡੇਰਾ ਉਹ ਰਾਮ ਜੀ ਦਾ ਸੀ। ਉੱਥੇ ਰਾਮ ਸ਼ਰਕ ਦੇ ਉੱਤੇ। ਹਾਂਜੀ, ਅੱਡੋ ਅੱਡ ਮੇਰਾ ਮਤਲਬ ਜਿਵੇਂ ਪਾਏ ਸਨ ਉਹ ਨਾਂ ਸਨ ਉਹਨਾਂ ਦਾ ਖੱਤਰੀਆਂ ਦੇ। ਹਾਂ, ਸਹੀ ਹੋ ਗਿਆ, ਸਹੀ ਹੋ ਹਰਜੇ ਸੀ ਜਾਂਦੇ ਉਹ ਹਰਜੇ ਸੀ, ਇਹ ਵੀ ਵੇਖਣਾ ਮਾਲਕ ਸਨ। ਉਹ ਵੀ ਮਾਲਕ ਸਨ। ਉਹਨਾਂ ਦਾ ਨਾਂ ਤਾਈ ਵੱਜਦਾ, ਉਹਨਾਂ ਦੇ ਨਾਂ ਹੀ ਵੇਖਣਾ ਮੂਲੇ ਵਾਲਾ ਸੱਦੇ ਨੇ। ਕੀ ਨਾਂ ਹੈ? ਹਰਜੇ ਸੀ? ਹਰਜੇ ਸੀ ਆ। ਅੱਛਾ, ਤੁਹਾਡਾ ਜਿਹੜਾ ਤੁਸੀਂ ਲੱਭਾ, ਤੁਹਾਨੂੰ ਯਾਦ ਆਉਂਦਾ ਲੱਭਾ ਕਦੀ ਪਰਤ ਕੇ ਮਿਲਣ ਆਇਆ ਤੁਹਾਨੂੰ ਲੱਭਾ ਰਾਮ? ਮੈਂ ਯਾਦ ਤੈਨੂੰ ਦੱਸਿਆ, ਮੈਨੂੰ ਇੰਨਾ ਪਤਾ ਸੀ ਵੀ ਰਾਮ ਰੱਖੇ ਦਾ ਬੱਚਾ ਸੀ ਲੱਭਾ। ਕਿੰਨੀ ਕੁ ਉਮਰ ਸੀ ਉਦੋਂ ਉਹਦੀ ਲੱਭੇ ਦੀ? ਉਦੋਂ ਮੇਰਾ ਮਤਲਬ ਯਾਰ ਉਮਰ ਤੇ ਪੂਰੀ ਜੀ ਸੀ ਅਜੇ, ਐਵੇਂ ਮੈਂ ਝੂਠ ਪਿਆ ਮਾਰਾਂ। ਉਂਝ ਮੈਨੂੰ ਪਤਾ ਵੀ ਇਹ ਰਾਮ ਰੱਖੇ ਦਾ ਬੱਚਾ ਹੈ। ਅੱਛਾ, ਤੇ ਤੁਸੀਂ ਆਪਣਾ ਇਹ ਮੈਨੂੰ ਦੱਸੋ, ਜਦੋਂ ਵੰਡ ਹੋਈ ਉਸ ਤੋਂ ਬਾਅਦ ਲੱਭਾ ਕਦੀ ਮਿਲਣ ਨਹੀਂ ਆਇਆ ਤੁਹਾਨੂੰ? ਰਾਮ ਰੱਖਾ ਨਹੀਂ ਆਇਆ ਮਿਲਣ? ਨਹੀਂ, ਕੋਈ ਬੰਦਾ ਹੀ ਨਹੀਂ ਆਇਆ ਆਪਣੇ ਪਿੰਡ ਦੇ ਵਿੱਚ ਕੋਈ ਮੁੜ ਕੇ ਨਹੀਂ ਆਇਆ? ਨਾ, ਇੱਕ ਵਾਰੀ ਰੇ ਕਿਹੜਾ ਆਇਆ ਸਾਜੇ ਕੋਈ ਐਕਟਰ ਸੀ, ਉਹੀ ਸੀ ਨਾ ਮਨੋਜ ਕੁਮਾਰ ਹਾਂ, ਸਾਹਿਬ? ਉਹ ਹੀ ਫੇਰਾ ਮਾਰ ਕੇ ਗਿਆ। ਉਹ ਤੋਂ ਪਿੱਛੇ ਕੋਈ ਨਹੀਂ। ਤੁਹਾਡੀ ਮੁਲਾਕਾਤ ਹੋਈ ਸੀ ਉਹਨਾਂ ਨਾਲ? ਨਾ, ਜਿੰਨਾ ਐਵੇਂ ਕਿ ਝੂਠ ਪਾ ਮਾਰੀ ਹੈ। ਅੱਛਾ 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 ਅੱਛਾ। ਬਾਬਾ ਜੀ ਹੁਣ ਇਹ ਦੱਸੋ, ਇਹ ਜਿਹੜੀ ਪਿੱਛੇ ਤੁਹਾਨੂੰ ਬਿਲਡਿੰਗ ਨਜ਼ਰ ਆ ਰਹੀ ਹੈ, ਹਾਂਜੀ, ਇਹ ਤੁਹਾਡੀ ਹੋਸ਼ ਤੋਂ ਪਹਿਲਾਂ ਦੀ ਬਣੀ ਹੈ? ਪਹਿਲਾਂ ਦੀ ਜੀ, ਇਹ ਚੁਕੱਤਿਆਂ ਦੇ ਵੇਲੇ ਦੀ ਬਣੀ ਹੈ ਜੀ। ਪਹਿਲਾਂ ਬਾਦਸ਼ਾਹੀ ਚੁਕੱਤਿਆਂ ਦੀ ਸੀ ਨਾ। ਅੱਛਾ, ਉਹ ਉਦੋਂ ਦੀ ਬਣੀ ਹੈ ਜੀ। ਸਹੀ 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 ਸਹੀ। ਬਾਬਾ ਜੀ ਜਦੋਂ ਲੜਾਈ ਹੋਈ ਕੁਕੜੇ ਦੇ ਝਟਕੇ ਦੀ, ਆਹੋ, ਉਦੋਂ ਤੁਸੀਂ ਕਿੱਥੇ ਸੀ? ਉਦੋਂ ਆਪਣਾ ਤੁਹਾਨੂੰ ਕਿਵੇਂ ਪਤਾ ਲੱਗਾ? ਉਦੋਂ ਭਾਜੀ ਸਾਨੂੰ ਇੰਜ ਪਤਾ ਲੱਗਾ ਵੀ ਅਸੀਂ ਮਾਲ ਬੱਦਾ ਸੀ ਆ ਤਲਾਅ ਤੇ। ਇਹ ਤਲਾਅ ਵੱਡਾ ਨਹੀਂ, ਇੱਥੇ ਵੱਜਾ ਹੋਇਆ ਸੀ। ਅੱਛਾ। ਇੱਥੇ ਵੰਦੇ ਸਾਂ ਉਦੋਂ ਪੋਏ। ਉਦੋਂ ਫਿਰ ਲੜਾਈ ਸਿੱਖਾਂ ਦੀ ਹੋਈ ਹੈ ਤੇ ਮਾਲ ਖੋਲ ਕੇ ਤੇ ਪਿੰਡ ਆ ਗਿਆ ਵੀ
ਲੜਾਈ ਹੋ ਗਈ ਹੈ ਤੇ ਮਾਲ ਖੋਲ ਕੇ ਤੇ ਪਿੰਡ ਲੈ ਜਾਂਦਾ। ਅੱਛਾ ਹਾਂਜੀ ਇਹ ਮੇਰਾ ਮਤਲਬ ਹੈ ਤਲਾਅ ਤੇ ਸਿਰਫ ਤਲਾਅ ਹੀ ਵੱਜਦਾ ਸੀ ਵੀ ਤਲਾਅ ਵਾਲਾ ਡੇਰਾ। ਜਿਹੜਾ ਹਿੰਦੂਆਂ ਵਾਲਾ ਤੁਸੀਂ ਖੂਹ ਕਹਿੰਦੇ ਸੀ, ਆਹੋ ਇਹ ਹਿੰਦੂਆਂ ਵਾਲਾ ਕਿਹਦਾ ਹੁੰਦਾ ਸੀ ਖੂਹ? ਇਹ ਸਿੱਖਾਂ ਦਾ ਜੀ। ਸਿੱਖਾਂ ਦਾ। ਕਿਹਦਾ ਸੀ ਇਹ? ਇਹ ਨਾਂ ਨਹੀਂ ਤੁਸੀਂ ਪਤਾ। ਕੱਚੀ ਲੱਸੀ ਵੀ ਕਹਿੰਦੇ ਸੀ, ਇੱਕ ਕੱਚੀ ਲੱਸੀ। ਨਹੀਂ ਉਹ ਤੇ ਕੋਈ ਨਹੀਂ। ਵਧਾਵਾ ਤੁਸੀਂ ਕਹਿੰਦੇ, ਵਧਾਵਾ ਸਿੰਘ ਕੱਚੀ ਉਹ ਲੱਸੀ। ਆਹੋ ਉਹਨਾਂ ਦਾ ਇਹ ਹੀ ਸੀ, ਵਧਾਵਾ ਸਿੰਘ ਕੀ ਆਂਦਾ ਸੀ। ਅਬਦੁੱਲਾ ਸਿੰਘ ਨੰਬਰਦਾਰ ਪਿੰਡ ਦਾ ਆਹੋ ਲੰਬਰਦਾਰ ਸੀ, ਵਿਰਕ ਸੀ ਉਹ। ਸਿੱਖ ਸੀ। ਤੁਹਾਡੇ ਸਾਹਮਣੇ ਜਦੋਂ ਕਰਦੇ ਸੀ ਉਹ ਜਿਹੜਾ ਆਪਣਾ ਦਮਨ ਛੈਣੀਆਂ ਵਜਾਉਂਦੇ ਸਨ ਤੇ ਆਪਣਾ ਗਾਉਂਦੇ ਸਨ। ਤੇ ਸਾੜਦੇ ਹਨ ਕੀ ਉਹਨੂੰ? ਉਹ ਆਪਣਾ ਹੜੂਮਾਨ ਹਾਲੀਮਾਨ ਸਾੜਦੇ ਸਨ। ਹਾਲੀਮਾਨ ਨਹੀਂ ਬਜ਼ੁਰਗੋ, ਜਦੋਂ ਉਹਨਾਂ ਦੇ ਤਿਉਹਾਰ ਹੁੰਦੇ ਸੀ, ਜਿਵੇਂ ਆਪਣੀ ਈਦ ਹੁੰਦੀ ਆ, ਹਾਂਜੀ ਉਹਨਾਂ ਦੇ ਕਿਹੜੇ ਕਿਹੜੇ ਤਿਉਹਾਰ ਲੱਗਦੇ ਹੁੰਦੇ ਸੀ? ਇਹ ਹਨੂਮਾਨ ਬਣਾਉਂਦੇ ਸਨ ਤੇ ਉਹ ਹੀ ਸਾੜਦੇ ਸਨ। ਅੱਛਾ, ਹਾਂਜੀ ਤੁਸੀਂ ਵੇਖਦੇ ਹੁੰਦੇ ਸੀ? ਹਾਂਜੀ ਅੱਗ ਕਦੋਂ ਜੂ ਲਾਉਂਦੇ ਹੁੰਦੇ ਸਨ। ਸੀ? ਅੱਗ ਜੂ ਲਾਉਂਦੇ ਸਨ ਜਦੋਂ ਸਾੜਦੇ ਸਨ। ਅਸੀਂ ਸਕੂਲ ਦੇ ਉੱਤੇ ਚੜ ਕੇ ਨਿੱਕੇ ਨਿੱਕੇ ਹੁੰਦੇ ਵੇਂਦੇ ਹੁੰਦੇ ਉਹਨਾਂ ਦੇ ਜੀ ਹੇਠੋਂ ਅੱਗ ਲਾਣੀ ਹੈ ਤੇ ਉਹ ਸ਼ੁਰਲੀ ਦੇ ਪਟਾਕੇ ਕਿੱਥੋਂ ਕਿੱਥੋਂ ਤੇ ਜਾਂਦੇ ਸਨ, ਪਤਾ ਹੀ ਨਹੀਂ ਸੀ ਅੱਛਾ, ਲੱਗਦਾ। ਕਿੱਡਾ ਕੁ ਵੱਡਾ ਬਣਾਇਆ ਹੁੰਦਾ ਸੀ ਉਹ ਪੁਤਲਾ? ਬੜਾ ਤਗੜਾ ਜੀ, ਉਹ ਬੜਾ ਐਡਾ ਬਣਿਆ ਉੱਚਾ। ਹੁੰਦਾ ਸਾਡੇ ਅੱਛਾ, ਕਾਗਜ਼ਾਂ ਦਾ। ਐ ਬੌੜੀ ਜੁਮਾ ਮਸੀਤ ਜਿੱਡਾ ਬਣਿਆ ਹੁੰਦਾ ਤੇ ਚਾਰ ਚਵੇਰੇ ਰੱਸੇ ਪਾਏ ਹੋਣੇ ਤੇ ਕਿੱਲੇ ਲਾਏ ਹੋਣੇ। ਉਹ ਜਿਹਨੇ ਇਹਨਾਂ ਦਮਨ ਛੇਣੇ ਘਰਾਂ 'ਚ ਆਪਣੀ ਗਲੀਆਂ 'ਚੋਂ ਨਿਕਲਣਾ ਮਜਾਂਦਿਆਂ ਦੇ ਨਾਲ ਗਾਉਂਦਿਆਂ ਹੋਣਾ ਆਪਣਾ। ਫਿਰ ਜਾ ਕੇ ਉਹਨਾਂ ਮੂੰਹ ਵਗਣਾ ਚਿੱਟੇ ਕੀਤੇ ਹੋਣੇ। ਉਹਨਾਂ ਇੰਨੀ ਕੁ ਨਾਲ ਥੱਲੇ ਪਿਸ਼ਾਬ ਵਾਲੇ ਥਾਂ ਦੇ ਵੇ ਉਹਨਾਂ ਸ਼ੁਰਲੀ ਬਣਾਈ ਹੋਣੀ, ਉਹਨੂੰ ਅੱਗ ਲਾਣੀ। ਉਹ ਫਿਰ ਵਾਈ ਉਤਾਂ ਨੂੰ ਚੜਨੀਆਂ ਪਈਆਂ। ਅੱਛਾ, ਤੇ ਉਦੋਂ ਉਹ ਫਿਰ ਕੋਈ ਚੀਜ਼ ਵੰਡਦੇ ਵੀ ਹੁੰਦੇ ਸੀ? ਨਾ ਵੰਡਦੇ ਮੁੰਡੇ ਕੋਈ ਨਹੀਂ ਸਨ, ਪਹਿਲਾਂ ਹੀ ਕੋਈ ਵੇਣ ਕਰਪੁਰ ਲੈਂਦੇ ਸਨ। ਅੱਛਾ, ਆਪਣੇ ਗੁਰਦੁਆਰੇ 'ਚ ਹੀ। ਸਹੀ ਸਹੀ ਸਹੀ। ਤੇ ਵਿਆਹ ਸ਼ਾਦੀਆਂ ਵੀ ਵੇਖੀਆਂ ਇਹਨਾਂ ਦੀਆਂ? ਵਿਆਹ ਸ਼ਾਦੀਆਂ ਨਹੀਂ ਵੇਣ ਕਰਦੇ ਰਹੇ ਨੇ, ਨਾ ਕੋਈ ਢੋਲ ਨਾ ਕੋਈ ਢਮਕਾ। ਨਹੀਂ ਸੀ ਕਰਦੇ? ਨਾ ਤੇ ਸ਼ਰਾਬ ਸ਼ੁਰੂ ਪੀਂਦੇ ਸਨ? ਸ਼ਰਾਬ ਪੀਂਦੇ ਸਨ। ਸ਼ਰਾਬ ਤੇ ਮਾਨਾ ਪੀਂਦੇ ਸਨ। ਅੱਛਾ, ਸਹੀ ਸਹੀ। ਤੇ ਇਹਦਾ ਮਤਲਬ ਵਿਆਹ ਸ਼ਾਦੀਆਂ ਨਹੀਂ ਤੁਸੀਂ ਜਾਂਦੇ ਰਹੇ? ਨਹੀਂ ਮਿਲਣ ਸੀ ਜਿਵੇਂ ਭਰਾਵਾਂ ਦਾ ਜੀ। ਹੁਣ ਜੋ ਲੋਕ ਹੁਣ ਯਾਦ ਆਉਂਦੇ ਨੇ ਜਿਹੜੇ ਟੁਰ ਗਏ ਨੇ ਇੱਥੋਂ? ਬਾਜੀ ਫਿਰ ਟੁਰ ਗਏ, ਕਦੀ ਨਾ ਕਦੀ ਬੰਦਾ ਯਾਦ ਕਰ ਹੀ ਪੈਂਦਾ ਹੈ। ਬਾਬਾ ਜੀ, ਤੁਹਾਨੂੰ ਕੌਣ ਯਾਦ ਆਉਂਦਾ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਰਹੇ ਹੋ, ਵਾਹੀ ਕਰਦੇ ਰਹੇ, ਯਾਦ ਆਉਂਦੇ ਨੇ? ਇਹਨਾਂ ਦਾ ਨਾਂ ਲੈਣ ਡਿਆ ਜਿਨ੍ਹਾਂ ਦਾ ਅਸੀਂ ਵਾਹੀ ਕਰਦੇ ਰਹੇ ਹਾਂ ਤੇ ਬੰਨ੍ਹਦੇ ਰਹੇ ਹਾਂ। ਹਾਂਜੀ ਹਾਂ ਅੱਛਾ, ਉਹ ਯਾਦ ਆਉਂਦੇ ਨੇ? ਹਾਂਜੀ। ਅਗਰ ਉਹਨਾਂ ਦਾ ਕੋਈ ਬੱਚਾ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਗੱਲ ਕਰੋਗੇ ਉਹਦੇ ਨਾਲ? ਗੱਲ ਕਰ ਲਾਂਗੇ ਯਾਰ। ਗੱਲ ਕਰਨ ਲੱਗੇ ਜੀ ਕਿਹੜਾ ਬਸ ਜ਼ੋਰ ਲੱਗਦਾ। ਜਾਂ ਤੁਹਾਡੇ ਦੂਸਰਾ ਹੋਰ ਵੀ ਕੋਈ ਬੰਦੇ ਪਿੰਡ ਤੋਂ ਜਿਹੜੇ ਗਏ ਨੇ, ਸਿੱਖ ਜਾਂ ਹਿੰਦੂ ਖੱਤਰੀ, ਉਹਨਾਂ ਵਿੱਚੋਂ ਜਾਂ ਸੈਕਲਾਂ ਵਿੱਚੋਂ ਕੋਈ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ, ਗੱਲ ਕਰਵਾਈਏ ਫਿਰ ਤੁਹਾਡੀ ਉਹਨਾਂ ਨਾਲ? ਸਾਈਕਲਾਂ ਨੂੰ ਤੇ ਜਾਣਦੇ ਨਹੀਂ, ਸਿੱਖ ਪਹਾੜ ਪਾਸੇ ਸਨ, ਉਹਨਾਂ ਦਾ ਇੱਧਰ ਇਹਨੂੰ ਜਾਣਾ ਤੇ ਇੱਧਰ ਇਹਨੂੰ ਜਾਣਾ। ਖੱਤਰੀ ਸਾਡੇ ਮਹੱਲੇ ਦੇ ਵਿੱਚ ਨਹੀਂ ਸਨ, ਜੰਡਿਆਲੇ ਦੇ ਜਿਹੜੇ ਨਾਲ ਸਾਡੇ ਗਲੀਆਂ ਸਨ ਯਾਰ, ਖੱਤਰੀਆਂ ਦੀਆਂ ਗਲੀਆਂ ਸਨ ਜਿਹੜੀਆਂ ਹੁਣ ਮਾਜਰ ਵੜੇ ਨੇ। ਅੱਛਾ ਅੱਛਾ ਅੱਛਾ। ਗਲੀਆਂ ਹੁਣ ਇੱਥੇ ਕਿਹੜੇ ਕਿਹੜੇ ਇਲਾਕੇ ਦੇ ਆ ਕੇ ਲੋਕ ਬੈਠੇ ਨੇ? ਹੁਸ਼ਿਆਰਪੁਰ ਦੇ ਕੋਈ ਹੋਰ ਇਲਾਕੇ ਦੇ ਨੇ, ਕੋਈ ਗਾਦੀ ਗਾਦੀ ਨਹੀਂ ਆਏ ਵੇਖਾਂ। ਅੱਛਾ, ਇਹ ਚੌਧਰੀ ਗਾਦੀ ਆਏ ਨੇ। ਇਹਨਾਂ ਦੇ ਦੋ ਪਿੰਡ ਪੈ ਗਏ ਨੇ। ਅੱਛਾ, ਅੱਗੇ ਤੇ ਪਹਿਲਾਂ ਸਿੱਧੇ ਨਾ ਪਠਾਣਾ ਕੋਲ ਹੀ ਆਏ ਸਨ। ਅਕਬਰ ਖਾਨ ਨੇ ਫਿਰ ਇਹਨਾਂ ਨੂੰ ਰੱਖੀ ਰੱਖਿਆ। ਅੱਛਾ, ਫਿਰ ਇਹਨਾਂ ਨੂੰ ਹੌਲੀ ਹੌਲੀ ਭੋਏ ਪੈਂਦੀ ਰਹੀ। ਬਾਬਾ ਕਹਿੰਦਾ ਲਿਆਕਤ ਹੁੰਦੇ ਸਨ ਦੋ, ਉਹ ਹੀ ਪਹਿਲਾਂ ਆਏ ਸਨ। ਪਿੱਛੋਂ ਫਿਰ ਹੌਲੀ ਨੂਰ ਆ ਗਿਆ, ਨੂਰ ਦਾ ਭਰਾ ਮੋਟਾ ਆ ਗਿਆ, ਉਹ ਮਗਰੋਂ ਆਉਂਦੇ ਰਹੇ। ਜੇ ਫਜ਼ਲ ਕਰੋ ਤੁਹਾਨੂੰ ਲੱਭਾ, ਤੁਹਾਨੂੰ ਮਿਲਣ ਆ ਜਾਵੇ, ਲੱਭੇ ਦਾ ਕੋਈ ਮੁੰਡਾ ਮਿਲਣ ਆ ਜਾਏ, ਆਹੋ ਤੁਸੀਂ ਕੋਈ ਸੇਵਾ ਸੁਵਾ ਕਰੋਗੇ ਕਿ ਸੇਵਾ ਬਈ ਇਹ ਰੋਟੀ ਰਾਟੀ ਹੁੰਦੀ ਹੈ ਬੰਦੇ ਨੂੰ, ਉਹ ਹੀ ਹੋਰ ਸੇਵਾ ਦੇ। ਬੋਤਲ ਬੂਤਲ ਪਿਆਈ ਕਦੋਂ ਖਾਂਦੇ ਨੇ, ਉਹ ਅੱਗੇ ਨਹੀਂ ਸਨ ਖਾਂਦੇ। ਸਿੱਖ ਵੇਖਣਾ ਖਾ ਲੈਂਦੇ ਸਨ। ਆਸੂ ਸਿੱਖ ਕੜਿਆਲੀਆ ਸੀ, ਆਉਂਦਾ ਸੀ ਸਾਡੇ ਅੱਬੇ ਹੋਰਾਂ ਕੋਲ ਤੇ ਰੋਟੀ ਖਾਂਦਾ ਸੀ ਸਾਡੇ ਕੋਲ। ਕੜਿਆਲ ਦਾ ਸੀ? ਕੜਿਆਲ ਦਾ ਸੀ ਆਸੂ ਸਿੱਖ। ਆਸੂ ਸਿੱਖ, ਸਹੀ ਹੋ ਗਿਆ। ਇਸ਼ਤਿਹਾਰੀ ਰਹਿੰਦਾ ਸੀ। ਤੁਹਾਡੇ ਪਿੰਡ ਕੋਈ ਰਹਿ ਤੇ ਨਹੀਂ ਗਿਆ ਇੱਥੇ, ਕੋਈ ਸਿੱਖਾਂ ਵਿੱਚੋਂ ਜਾਂ ਹਿੰਦੂਆਂ ਵਿੱਚੋਂ ਜਿਹੜਾ ਮੁਸਲਮਾਨ ਹੋ ਗਿਆ ਹੋਵੇ? ਹੋਏ ਨੇ ਜੀ, ਹਰਜਾਦੇ ਕੇ ਵੀਰਕ ਨੇ ਦੋ ਤਿੰਨ ਘਰ ਨੇ। ਅੱਛਾ, ਉਹ ਉਧਰੋਂ ਜਾ ਕੇ ਤੇ ਫਿਰ ਮੋੜ ਆਇਆ ਸੀ, ਭੋਏ ਨਹੀਂ ਸੀ ਗਈ ਉਹਦੀ। ਅੱਛਾ, ਉੱਥੇ ਕਿੰਨੇ ਸਾਲ ਰਹਿ ਕੇ ਆਇਆ ਸੀ? ਉਧਰ ਮੇਰਾ ਮੈਂ 6 ਮਹੀਨੇ ਰਹਿ ਕੇ ਆਇਆ ਕਿ 5 ਰਹਿ ਕੇ ਆਇਆ, ਉਵੇਂ ਹੀ ਮੁੜ ਕੇ ਆ ਗਿਆ। ਜਦੋਂ ਭੋਏ ਨਹੀਂ ਨਾ ਗਈ ਉਹਦਾ ਪਿਓ ਫਿਰ ਆ ਗਿਆ। ਉਹਦਾ ਪਿਓ ਪੁੱਤਰ ਇੱਥੇ ਰਹਿ ਪਿਆ ਸੀ, ਜੋ ਮੁੰਡਾ ਟੁਰ ਗਿਆ ਸੀ। ਉਹ ਫਿਰ 6 ਮਹੀਨੇ ਪਿੱਛੋਂ ਜਾਂ ਸਾਲ ਪਿੱਛੋਂ ਆ ਗਿਆ ਸੀ, ਉਹਨੂੰ ਭੋਏ ਨਹੀਂ ਸੀ ਨਾ ਮਗਰ ਗਈ। ਆਹ ਰੋੜੀਆਂ ਤੇ ਉਹਨਾਂ ਦੇ ਵੇਣ ਭੋਏ ਸੀ, ਇੱਧਰ ਭੋਏ ਸੀ ਉਹਨਾਂ ਦੀ। ਅੱਛਾ, ਤੇ ਉਹ ਫਿਰ ਹੁਣ ਇੱਥੇ ਹੀ ਬਸਦੇ ਨੇ? ਹਾਂ, ਇੱਥੇ ਉਹਨਾਂ ਦੇ ਪੁੱਤਰ ਆਪ ਤਾਂ ਮਰ ਮੁਰ ਗਏ ਨੇ, ਔਲਾਦ ਉਹਨਾਂ ਦੀ ਇੱਥੇ ਹੀ।
ਅੱਛਾ, ਤੇ ਉਹ ਜਦੋਂ ਵਾਪਸ ਆ ਗਏ ਸੀ ਉਹਨਾਂ ਨੂੰ ਕਿਸੇ ਨੇ ਮੁਸਲਮਾਨਾਂ ਨੇ ਕੁਝ ਨਾ। ਕਿਹਾ ਨਹੀਂ ਸੀ ਹੈ? ਕਿਸੇ ਵੀ ਨਹੀਂ ਕੁਝ ਆ ਕੇ ਇੱਥੇ ਤੇ ਮੁਸਲਮਾਨ ਪੁੱਤਰਾ ਵੇਣਾ ਸਾਈਆਂ ਨੇ ਆਪ ਵੇਣਾ ਤੁਹਾਨੂੰ ਚੂੜਕਾਣੇ ਮੈਂ ਪਿਆਣਾ ਬਣੇ ਸੀ ਕੰਪ ਸਾਡੇ ਵੱਡੇ ਵੇਖਣਾ ਜੋ ਅਸੀਂ ਇੱਥੇ ਟੰਗ 3 ਸਨ ਕਿ 4 ਸਨ ਤੋੜ ਛੱਡ ਕੇ ਕੰਪਾਂ ਚ ਆਏ ਸਨ। ਤੇ ਜਿਹੜੇ ਉਹਨਾਂ ਦੇ ਘਰ-ਬਾਰ ਨੂੰ ਤਾਲੇ ਲਾ ਗਏ ਸੀ ਕਿ ਖੁੱਲੇ ਛੱਡ ਗਏ ਸਨ? ਖੁੱਲੇ ਕਈ ਲਾ ਗਏ ਸਨ ਕਈ ਛੱਡ ਗਏ ਸਨ ਤੇ ਉਹਨਾਂ ਦੀ ਲੁੱਟ-ਮਾਰ ਕਿੰਨੇ ਕੀਤੀ? ਇਹ ਸਾਰੇ ਮੁਸਲਮਾਨਾਂ ਨੇ ਕੀਤੀ ਹੋਰ ਕਿਸ ਆ ਕੇ ਕਰਨੀ ਨਹੀਂ, ਆਲੇ ਦੁਆਲੇ ਪਿੰਡਾਂ ਦੇ ਨਹੀਂ ਨਹੀਂ ਇਹ ਜੰਡਿਆਲੇ ਦੇ ਆਈ ਆਪਸ ਹੀ ਕਰਦੇ ਰਹੇ ਹੋ? ਆਪਸ ਵਿੱਚ ਇਹ ਕਰਦੇ ਰਹੇ ਨੇ ਅਸੀਂ ਤੇ ਨਿੱਕੇ ਨਿੱਕੇ ਸਾਂ। ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।